ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ अस्सलाम वालेकुम। जी डॉक्टर साहब, जी आया नु प्रोग्राम सचो सच विच बहुत शुक्रिया जी। डॉक्टर साहब, अज 16 सितंबर 2020 2 अस्सू नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾ ਇਸ਼ੂ ਵਿਚਾਰਿਆ ਜਾਣ ਵਾਲਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਇਸ ਵਿੱਚ ਗੱਲਬਾਤ ਹੋਏਗੀ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਵਿਊਅਰਸ ਹੁਣ ਇਸ ਤਰ੍ਹਾਂ ਜਾਪਦਾ ਹੈ ਕਿ ਚੀਨ ਅਖੀਰ ਖੁੱਲ ਕੇ ਖਾਲਿਸਤਾਨ ਦੀ ਜਿਹੜੀ ਹਮਾਇਤ ਕਰਨ ਵੱਲ ਉਹ ਵਧ ਰਿਹਾ ਹੈ। ਇਸ ਸੰਬੰਧੀ ਇੱਕ ਹਿੰਦੂ ਪੱਤਰਕਾਰ ਨੇ ਆਪਣੇ ਇੱਕ ਐਡੀਟੋਰੀਅਲ ਦੇ ਵਿੱਚ ਇੰਕਸ਼ਾਫ ਕੀਤਾ ਹੈ ਔਰ ਦੂਸਰੇ ਪਾਸੇ ਭਾਰਤੀ ਮੀਡੀਆ ਵਿੱਚ ਇਹ ਖਬਰਾਂ ਪ੍ਰਮੁਖਤਾ ਨਾਲ ਲੱਗੀਆਂ ਹੋਈਆਂ ਨੇ ਕਿ ਲੱਦਾਖ ਸੈਕਟਰ ਵਿੱਚ ਜਿਸ ਥਾਂ ਤੇ ਸਿੱਖ ਰੈਜੀਮੈਂਟ ਦੀ ਤਾਇਨਾਤੀ ਹੈ ਉਸ ਦੇ ਦੂਸਰੇ ਪਾਸੇ ਚੀਨ ਵਾਲੀ ਸਾਈਡ ਤੋਂ ਉੱਚੀ ਆਵਾਜ਼ ਵਿੱਚ ਪੰਜਾਬੀ ਗਾਣੇ ਨੇ ਉਹ ਸਿੱਖ ਫੌਜੀਆਂ ਨੂੰ ਸੁਣਾਏ ਜਾ ਰਹੇ ਨੇ ਔਰ ਇਹ ਚੀਨ ਵੱਲੋਂ ਸਿੱਖ ਇਸ਼ੂ ਨੂੰ ਡੰਗਾਈ ਨਾਲ ਸਮਝਣ ਦਾ ਇੱਕ ਸੰਕੇਤ ਵੀ ਹੈ ਅਤੇ ਸਿੱਖ ਫੌਜੀਆਂ ਨੂੰ ਹਦਾਇਤ ਵੀ ਹੈ ਕਿ ਉਹ ਪੰਜਾਬੀ ਹਨ ਅਤੇ ਉਹਨਾਂ ਨੂੰ ਭਾਰਤ ਲਈ ਮਰਨ ਦੀ ਕੋਈ ਲੋੜ ਨਹੀਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਇਸ ਇਸ਼ੂ ਬਾਰੇ ਤੁਹਾਡੀਆਂ ਕੀ ਵਿਚਾਰਾਂ? ਦੇਖੋ, ਹੁਣ ਇਹ ਤਾਂ ਨਹੀਂ ਪਤਾ ਵੀ ਚੀਨ ਵਾਲੇ ਇਕੱਲੇ ਪੰਜਾਬੀ ਗਾਣੇ ਹੀ ਸੁਣਾ ਰਹੇ ਨੇ ਤੇ ਜਾਂ ਨਾਲ ਨਾਲ ਭੰਗੜਾ ਵੀ ਪਾ ਕੇ ਦੱਸ ਰਹੇ ਨੇ, ਉਹਨਾਂ ਨੂੰ ਵੀ ਕਹਿ ਰਹੇ ਨੇ ਭੰਗੜਾ ਪਾਓ। ਪਰ ਜਿਵੇਂ ਸਾਡੀ ਐਕਸਪੈਕਟੇਸ਼ਨ ਸੀ, ਮੈਨੂੰ ਲੱਗਦਾ ਹੈ ਕਿ ਗੱਲ ਉਸ ਡਾਇਰੈਕਸ਼ਨ ਵੱਲ ਵੱਧ ਰਹੀ ਹੈ। ਔਰ ਇਸ ਦੀ ਗੱਲ ਕਰਨ ਤੋਂ ਪਹਿਲਾਂ ਕੱਲਾ ਪੰਜਾਬੀ ਸੌਂਗਸ ਹੀ ਨਹੀਂ, ਅਸੀਂ ਜਦੋਂ ਗੁਰਦੁਆਰਾ ਰਿਚਮੰਡ ਹਿੱਲ ਸਰ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਨ ਦੇ ਮੌਕੇ ਤਕਰੀਰ ਕੀਤੀ ਜਿਹਨੂੰ TV 84 ਨੇ ਟੈਲੀਕਾਸਟ ਕੀਤਾ ਹੈ, ਉਹਦੇ ਤੇ ਬੇਸਡ ਔਰ ਉਹਦੇ 'ਚ ਇਹੀ ਅਸੀਂ ਕਿਹਾ ਸੀ ਕਿ ਭਾਈ ਅਸੀਂ 47 'ਚ ਵੀ ਮੌਕਾ ਗਵਾਇਆ, ਹਿਸਟਰੀ ਇੱਕ ਸਾਨੂੰ ਮੌਕਾ ਦੇ ਰਹੀ ਹੈ ਕਿ ਜਿਹੜਾ ਕਰੰਟ ਚਾਈਨਾ ਭਾਰਤ ਕੰਟੈਕਸਟ ਦੇ ਵਿੱਚ ਜੋ ਟਕਰਾਅ ਹੈ ਔਰ ਜਿਵੇਂ ਤਿੱਬਤਨਸ ਨੂੰ ਭਾਰਤੀਆਂ ਨੇ ਇਸਤੇਮਾਲ ਕੀਤਾ ਹੈ ਔਰ ਇਹ ਮੰਨਿਆ ਕਿ 60 ਸਾਲ ਤੋਂ ਉਹਨਾਂ ਨੂੰ ਇਹ ਟ੍ਰੇਨਡ ਕਰਕੇ ਇੱਕ ਆਪਣੀ ਸੀਕ੍ਰੇਟ ਫੌਜ ਦੀ ਤਰ੍ਹਾਂ ਉਹਨਾਂ ਨੇ ਪਾਕਿਸਤਾਨ ਦੇ ਅਗੇਂਸਟ ਵਰਤਿਆ, ਚਿਟਾਗੋਂਗ 71 'ਚ 84 'ਚ ਦਰਬਾਰ ਸਾਹਿਬ ਤੇ ਹਮਲੇ ਲਈ ਵਰਤਿਆ, ਕਾਰਗਿਲ ਵੇਲੇ ਵਰਤਿਆ ਔਰ ਹੁਣ ਜਦੋਂ ਇੱਕ ਫੌਜੀ ਜਿਹੜਾ ਇਸ ਕਿਸਮ ਦਾ ਤਿੱਬਤਨ ਇਨ ਐਗਜ਼ਾਈਲ ਗਰੁੱਪ 'ਚੋਂ ਸੀ ਉਹ ਮਰਿਆ ਤੇ ਉਹਦੇ ਕ੍ਰੀਮੇਸ਼ਨ ਤੇ BJP ਦਾ ਜਨਰਲ ਸੈਕਟਰੀ MP ਗਿਆ ਔਰ ਅਸੀਂ ਇਹ ਕਿਹਾ ਕਿ ਜੇ ਭਾਰਤ ਇਹ ਕਰ ਸਕਦਾ ਤੇ ਫਿਰ ਚੀਨ ਵੀ ਖੁੱਲ੍ਹ ਕੇ ਖਾਲਿਸਤਾਨ ਦੀ ਹਮਾਇਤ ਕਰ ਸਕਦਾ ਕਿਉਂਕਿ ਇਹਨਾਂ ਐਗਜ਼ਾਈਲਸ ਦਾ ਗਵਰਨਮੈਂਟ ਇਨ ਐਗਜ਼ਾਈਲ ਜਿਹੜੀ ਤਿੱਬਤਨਸ ਨੇ ਬਣਾਈ ਹੋਈ ਹੈ ਉਹਦਾ ਹੈੱਡਕੁਆਰਟਰ ਹਿਮਾਚਲ 'ਚ ਹੈ ਔਰ ਅਸੀਂ ਇਹ ਵੀ ਐਕਸਪਲੇਨ ਕੀਤਾ ਕਿ ਕਿਵੇਂ ਇਹ ਸਾਰਾ ਖਿੱਤਾ ਮਹਾਰਾਜਾ ਰਣਜੀਤ ਸਿੰਘ ਵੇਲੇ ਸਿੱਖ ਰਾਜ ਦਾ ਹਿੱਸਾ ਵੀ ਸੀ ਔਰ ਕਿਵੇਂ ਲਾਹੌਲ ਸਪੀਤੀ ਰਾਹੀਂ ਜਿਹੜਾ ਬਾਰਡਰ ਹੈ ਚੀਨ ਦੇ ਨਾਲ ਜਿਹੜਾ ਲੱਗੇਗਾ ਖਾਲਿਸਤਾਨ ਦਾ ਵੀ। ਸੋ ਇਹਨੂੰ ਹੀ ਆਧਾਰ ਬਣਾ ਕੇ ਸਾਡੀ ਸਪੀਚ ਨੂੰ ਇੱਕ ਪ੍ਰੋਮੀਨੈਂਟ ਜਰਨਲਿਸਟ ਹੇਮਰਾਜ ਨੇ ਇੱਕ ਆਰਟੀਕਲ ਗਲੋਬਲ ਵਿਲੇਜ ਸਪੇਸ ਦੇ ਵਿੱਚ ਲਿਖਿਆ। ਹੇਮਰਾਜ ਜੈਨ ਜਿਹੜਾ ਇਹਨੇ ਪਹਿਲਾਂ ਵੀ ਬਿਟਰੇਅਲ ਆਫ ਅਮਰੀਕਨਿਜ਼ਮ ਨਾਂ ਦੀ ਕਿਤਾਬ ਵੀ ਲਿਖੀ ਹੋਈ ਹੈ
ਔਰ ਉਹਦੇ ਚ ਸਾਡੇ ਉਸ ਐਡਰੈਸ ਨੂੰ ਆਧਾਰ ਬਣਾ ਕੇ ਇਹ ਕਿਹਾ ਕਿ ਹੁਣ ਵਕਤ ਆ ਗਿਆ ਕਿ ਚਾਈਨਾ ਔਰ ਪਾਕਿਸਤਾਨ ਮਿਲ ਕੇ ਕਿਵੇਂ ਮਿੰਨੀ ਖਾਲਿਸਤਾਨ ਕ੍ਰੀਏਟ ਕਰਨਗੇ। ਔਰ ਚੀਨ ਦੇ ਕੋਲ ਹੁਣ ਇਸ ਭਾਰਤੀ ਜਿਵੇਂ ਉਹਨਾਂ ਨੇ ਤਿਬਤਨਸ ਨੂੰ ਟ੍ਰੇਨਡ ਕੀਤਾ, ਇਹਦੇ ਤੋਂ ਬਾਅਦ ਚੀਨ ਜਸਟੀਫਾਈਡ ਹੋਏਗਾ ਕਿ ਜੇ ਤੁਸੀਂ ਇੱਕ ਪਾਸੇ ਉਹਨਾਂ ਦੇ ਬਾਗੀਆਂ ਨੂੰ ਵਰਤਦੇ ਹੋ ਤੇ ਚਾਈਨਾ ਇਕੁਅਲੀ ਜਿਹੜਾ ਉਹ ਹੱਕ ਰੱਖਦਾ ਹੈ ਕਿ ਉਹ ਵੀ ਖਾਲਿਸਤਾਨ ਦੀ ਮੂਵਮੈਂਟ ਨੂੰ ਮਾਨਤਾ ਦੇ ਕੇ ਆਪਣੇ ਜਿਹਨੂੰ ਕਹਿੰਦੇ ਨੇ ਬੂਟਸ ਔਨ ਦਾ ਗਰਾਊਂਡ ਉਸ ਥਾਂ ਤੇ ਪੁੱਟ ਕਰੇ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਇਹ ਦੱਸਦੇ ਹੀ ਹੈ ਕਿ ਬੇਸ਼ੱਕ ਜੈ ਸ਼ੰਕਰ ਔਰ ਚਾਈਨੀਜ਼ ਫੋਰਨ ਮਿਨਿਸਟਰੀ ਦੇ ਵਿਚਾਲੇ ਜਿਹੜਾ ਨੱਕ ਰਗੜ ਸਮਝੌਤਾ ਭਾਰਤ ਨੇ ਕੀਤਾ ਔਰ 5 ਤਰੀਕੇ ਦੇ ਨਾਲ ਕੰਨ ਫੜੇ ਔਰ ਉਸ ਤੋਂ ਬਾਅਦ ਇਹ ਪ੍ਰਭਾਵ ਆਇਆ ਕਿ ਐਜ਼ ਇਫ ਹੁਣ ਗੱਲ ਮੁੱਕ ਗਈ ਹੈ। ਅਸੀਂ ਇਹ ਵੀ ਕਿਹਾ ਸੀ ਵੀ ਗੱਲ ਮੁੱਕੀ ਨਹੀਂ ਹੈ, ਚੀਨ ਤਾਂ ਉੱਥੇ ਹੀ ਹੈ। ਔਰ ਚੀਨ ਨੇ ਕਿਉਂਕਿ ਇਸ ਤੋਂ ਬਾਅਦ ਜਿਹੜੀਆਂ ਦੋਨਾਂ ਦੀਆਂ ਵਰਜ਼ਨਸ ਆਈਆਂ ਜਾ ਕੇ ਚੀਨ ਨੇ ਬੜੀ ਕਲੀਅਰਲੀ ਭਾਰਤ ਨੂੰ ਮੈਸੇਜ ਦਿੱਤਾ ਕਿ ਭਾਈ ਬੰਦੇ ਦੇ ਪੁੱਤ ਬਣੋ, ਪਹਿਲਾਂ ਵੀ ਤੁਸੀਂ ਪ੍ਰਵੋਕ ਕੀਤਾ ਔਰ ਉਹਦਾ ਨਤੀਜਾ ਵੀ ਭੁਗਤਿਆ ਔਰ ਹੁਣ ਵੀ ਜੇ ਕਰੋਗੇ ਤੇ ਇਹਦੇ ਲਈ ਤਿਆਰ ਰਹੋ। ਹੁਣ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੇ ਹਾਕਮ ਕਿਸ ਹਾਲਤ ਦੇ ਵਿੱਚ ਨੇ। ਬਹੁਤ ਵਾਰ ਜਿਵੇਂ ਪੰਜਾਬੀ ਦਾ ਇੱਕ ਅਖਾਣ ਹੈ ਕਿ ਵੀ ਤਾਲੋਂ ਖੁੰਜੀ ਡੂਮਣੀ ਬੋਲੇ ਆਲ ਪਤਾਲ। ਹੁਣ ਹਰ ਚੀਜ਼ ਜਿਹੜੀ ਹੈ ਮਿਊਜ਼ਿਕ ਦੇ ਵਿੱਚ ਤਾਲ ਹੀ ਆਧਾਰ ਹੁੰਦਾ, ਤਾਲ ਦੇ ਨਾਲ ਹੁੰਦਾ ਕਿ ਤਾਲ ਦੇ ਨਾਲ ਹੀ ਗਾਇਕੀ ਹੁੰਦੀ ਹੈ। ਇਸ ਲਈ ਹਰ ਚੀਜ਼ ਦੇ ਲਈ ਈਵਨ ਮੈਂ ਇੱਕ ਵਾਰ ਬੜੇ ਵੱਡੇ ਪਾਕਿਸਤਾਨ ਦੇ ਡਰਾਮੇ ਦੇ ਉਹਨਾਂ ਨੂੰ ਪਿਤਾਮਾ ਕਿਹਾ ਜਾਏ ਜਾਂ ਇੱਕ ਬਹੁਤ ਵੱਡੀ ਸ਼ਖਸੀਅਤ ਪਾਕਿਸਤਾਨ ਟੈਲੀਵਿਜ਼ਨ ਤੋਂ ਪਹਿਲਾਂ ਈਵਨ ਪਾਕਿਸਤਾਨ ਰੇਡੀਓ ਦੇ ਲਈ ਅਸ਼ਫਾਕ ਅਹਿਮਦ ਸਾਹਿਬ, ਜਿਹਨਾਂ ਨੂੰ ਮੈਂ ਇੱਕ ਰੂਹਾਨੀ ਫਕੀਰ ਦੇ ਤੌਰ ਤੇ ਦੇਖਦਾ ਔਰ ਉਹ ਇੱਕ ਵਾਰ ਕਹਿ ਰਹੇ ਸੀ ਕਿ ਵੀ ਇਹ ਜਿਹੜੀ ਤਾਲ ਹੈ ਇਹ ਬਹੁਤ ਇੰਪੋਰਟੈਂਟ ਹੈ ਡਾਇਲੌਗ ਡਿਲੀਵਰੀ ਲਈ ਵੀ। ਉਹਨਾਂ ਨੇ ਜਿਹੜੇ ਕੋਈ ਕੰਮ ਕਰਨਾ ਚਾਹੁੰਦੇ ਸੀ ਡਰਾਮੇ ਉਹਨਾਂ ਨੂੰ ਕਿਹਾ ਵੀ ਤਬਲਾ ਸਿੱਖੋ, ਉਹਨਾਂ ਨੇ ਕਿਹਾ ਜਿਹਦੇ ਨਾਲ ਕਿ ਔਰ ਬਾਅਦ 'ਚ ਉਹਨਾਂ ਨੇ ਕਿਹਾ ਵੀ ਵਾਕਈ ਕਿਉਂਕਿ ਤਾਲ ਸਿਰਫ ਬਾਹਰਲੇ ਸਾਜ਼ਾਂ ਦੇ ਸੁਰ ਦੇ ਨਾਲ ਉਸ ਦਾ ਮੇਲ ਹੋਣਾ ਹੀ ਨਹੀਂ ਹੈ, ਇਹ ਤੁਹਾਡੀ ਡਾਇਲੌਗ ਡਿਲੀਵਰੀ 'ਚ ਵੀ ਹੈਲਪ ਕਰਦਾ। ਸੋ ਹੁਣ ਗੱਲ ਇਹ ਹੈ ਕਿ ਵੀ ਜੇ ਇੱਕ ਤਾਲ 'ਚੋਂ ਖੁੰਝ ਜਾਏ ਤਾਂ ਫਿਰ ਗਾਇਆ ਹੀ ਨਹੀਂ ਜਾ ਸਕਦਾ, ਫਿਰ ਜੋ ਵੀ ਹੋਏਗਾ ਉਹ ਆਲ ਪਤਾਲ ਹੀ ਹੋਏਗਾ। ਹੁਣ ਭਾਰਤ ਦਾ ਹਾਲ ਵੀ ਇਉਂ ਲੱਗਦਾ ਹੈ ਕਿ ਵੀ ਜਿਨ੍ਹਾਂ ਦੀ ਸ਼ਹਿ ਦੇ ਉੱਤੇ ਅਮਰੀਕਾ ਨੇ ਹੀ ਚੁੱਕ ਚੁਕਾ ਕੇ ਜਿਹੜਾ ਉਹ ਬੱਗੀ ਅੱਖੀ ਮਰਵਾਤਾ, ਹੁਣ ਜਦੋਂ ਪਿੱਛੇ ਨੂੰ ਮੁੜਦੇ ਨੇ ਤਾਂ ਵੀ ਉਹਨਾਂ ਦੇ ਕੋਲ ਲੋਕਾਂ ਦੇ ਵਿੱਚ ਤੁਸੀਂ ਇੰਨੀ ਇੱਕ ਹਾਈਪਰਨੈਸ ਕ੍ਰੀਏਟ ਕੀਤੀ ਹੋਈ ਹੈ ਝੂਠ ਬੋਲ ਬੋਲ ਕੇ, ਫਿਰ ਤੁਹਾਡਾ ਵਿਦਨ ਕੰਟਰੀ ਸਿਆਸੀ ਭੋਗ ਪੈਂਦਾ, ਤੁਸੀਂ ਉਸੇ ਪੋਸਚਰ 'ਚ ਰਹਿੰਦੇ ਹੋ ਤੇ ਤੁਸੀਂ ਅਫੋਰਡ ਨਹੀਂ ਕਰ ਸਕਦੇ। ਇਕਨੋਮੀ 25% ਤੁਹਾਡੀ ਥੱਲੇ ਨੂੰ ਚਲੀ ਗਈ ਔਰ ਸਾਰੇ ਦੇਸ਼ ਦੇ ਵਿੱਚ ਬਦਅਮਨੀ ਬੇਚੈਨੀ ਹੈ ਔਰ ਕਿਵੇਂ ਇੱਕ ਤੋਂ ਬਾਅਦ ਇੱਕ ਇਸ ਵੇਲੇ ਜਦੋਂ ਅਸੀਂ ਗੱਲ ਕਰ ਰਹੇ ਹਾਂ 5 ਮਿਲੀਅਨ ਤੋਂ ਜ਼ਿਆਦਾ ਕੇਸ ਕੋਵਿਡ-19 ਦੇ ਨੇ, ਲੱਖ ਤੋਂ ਜ਼ਿਆਦਾ ਰੋਜ਼ਾਨਾ ਮੌਤਾਂ ਹੋ ਰਹੀਆਂ ਨੇ, 80,000 ਦੇ ਕਰੀਬ ਆਲਰੇਡੀ ਮਰ ਚੁੱਕੇ ਨੇ ਔਰ ਕੋਈ ਚੀਜ਼ ਇਨ ਸਾਈਟ ਨਹੀਂ ਹੈ ਅਦਰ ਦੈਨ ਕਿ ਜੀ ਉਹ ਰਸ਼ੀਆ ਨੇ ਕਹਿਤਾ ਹੈ ਕਿ ਜੀ ਜਦੋਂ ਸਾਡੀ ਤਿਆਰ ਹੋ ਗਈ ਇਹ ਵੈਕਸੀਨ ਅਸੀਂ ਪਹਿਲੇ ਇੰਨੇ ਮਿਲੀਅਨ ਡੋਜ਼ ਤੁਹਾਨੂੰ ਦੇਵਾਂਗੇ, ਇਸ ਕਿਸਮ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਹੁਣ ਇਹਨਾਂ ਹਾਲਾਤਾਂ 'ਚ ਇਸ ਤੋਂ ਪਹਿਲਾਂ ਕਿ ਚਾਈਨਾ ਦੀ ਫੋਰਨ ਮਿਨਿਸਟਰੀ ਨੇ ਅੱਜ ਫਿਰ ਸਟ੍ਰਿਕਟਲੀ ਵਾਰਨ ਕੀਤਾ ਕਿਉਂਕਿ ਰਾਜਨਾਥ ਸਿੰਘ ਨੇ ਜਿਹੜੀ ਪਾਰਲੀਮੈਂਟ ਦੇ ਵਿੱਚ ਤਕਰੀਰ ਕੀਤੀ ਉਹਦੇ 'ਚ ਅਗੇਨ ਉਹ ਗੁੱਡਾ ਬੰਨਣ ਦੀ ਕੋਸ਼ਿਸ਼ ਕੀਤੀ ਫੌਜ ਦੀ ਬਹਾਦਰੀ ਦੀ ਔਰ ਫਲਾਣਾ ਔਰ ਫੌਜ ਦੀ ਬਹਾਦਰੀ ਨੂੰ ਲੈ ਕੇ ਅੱਜ ਜਾਂ ਫੌਜ ਦਾ ਕੀ ਹੈ ਉਹਨਾਂ ਦੇ ਫੌਜੀ ਮੁਖੀ ਨੇ ਵੀ ਇਹ ਬਿਆਨ ਪ੍ਰੀਪੇਅਰ ਟੂ ਫਾਈਟ ਏ ਫੁੱਲ ਫਲੈਜਡ ਵਾਰ in winters in Ladakh army ਔਰ ਉਹਨਾਂ ਦੀ ਈਸਟਰਨ ਲਦਾਖ ਕਮਾਂਡ ਨੇ ਕਿਹਾ ਕਿ ਇੰਡੀਅਨ ਆਰਮੀ is fully prepared and more than capable of fighting a full-fledged war even in winters in eastern Ladakh ਕਿ ਅਸੀਂ ਜੀ ਠੰਡ ਦੇ ਵਿੱਚ ਵੀ ਔਰ ਉਹ ਖੁਦ ਹੀ ਕਹਿ ਰਿਹਾ ਕਿ ਜਦੋਂ ਤੱਕ ਨਵੰਬਰ ਆਏਗਾ 40-40 ਫੁੱਟ ਬਰਫ਼ ਪੈ ਜਾਂਦੀ ਹੈ ਔਰ ਟੈਂਪਰੇਚਰ ਉੱਥੇ -30 to -40 ਡਿਗਰੀ ਸੈਂਟੀਗ੍ਰੇਡ ਹੋ ਜਾਂਦਾ ਹੈ। ਲੇਕਿਨ ਉਹ ਕਹਿੰਦਾ ਜੀ ਅਸੀਂ ਬਿਲਕੁਲ ਸਾਡੀ ਆਰਮੀ ਬਹੁਤ ਔਰ ਅਸੀਂ ਵੈਲ ਹੈ, ਸਾਡੇ ਕੋਲ ਬਹੁਤ ਇਕਵਿਪਮੈਂਟ ਹੈ, ਇੱਧਰ ਉੱਧਰ ਦੀਆਂ ਜਬਲੀਆਂ ਮਾਰੀਆਂ ਹੋਈਆਂ। ਪਰ ਜਦੋਂ ਤੁਸੀਂ ਇਹਦੇ ਨਾਲ ਹੀ ਦੂਜੀ ਖਬਰ ਦੇਖਦੇ ਹੋ ਜਿਹੜੀ ਇਹਨਾਂ ਦੇ ਮੀਡੀਆ ਨੇ ਪ੍ਰੋਮੀਨੈਂਟਲੀ ਲਾਈ, ਇੰਡੀਆ ਬੋਰੋਡ ਫਰੋਮ ਬੀਜਿੰਗ ਹੈਡਕੁਆਰਟਰਡ ਬੈਂਕ month after Galwan clash, Sitaraman had urged AIIB to lend more at board of governors meeting। ਇਹ ਵੀ
ਅੱਜ ਦੀ ਜਿਹੜੀ ਹੈ ਦਿੱਲੀ ਡੇਟ ਲਾਈਨ ਦੀ ਹੈ ਕਿ ਜਦੋਂ ਈਵਨ ਐਕਸਟਰਨਲ ਅਫੇਅਰਸ ਮਿਨਿਸਟਰੀ ਬਲੇਮਡ ਦਾ ਚਾਈਨੀਜ਼ ਫॉर the flare up on the line of actual control. The government again confirmed that it had taken loans from Beijing headquartered multilateral banks after the Galwan Valley clash on June 15. और ये ਜਿਹੜੇ ਲੋਨ ਉਹਨਾਂ ਨੇ ਲਏ ਨੇ ਕੋਈ ਛੋਟਾ ਮੋਟਾ ਨਹੀਂ ਹੈ, $1 ਬਿਲੀਅਨ ਤੋਂ ਜ਼ਿਆਦਾ ਦਾ ਲੋਨ। ਔਰ ਉਹਨਾਂ ਨੇ ਕਿਹਾ ਕਿ ਵੀ 18 ਦਿਨਾਂ ਬਾਅਦ ਜੂਨ 18 ਤੋਂ ਬਾਅਦ 3 days after the Galwan Valley clash, India had opted for a $750 million loan from the Beijing headquartered Asian Infrastructure Investment Bank to strengthen its response to adverse impacts of COVID on poor and vulnerable households. ਹੁਣ 750 ਮਿਲੀਅਨ ਪਹਿਲਾਂ ਲਿਆ, ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ ਇਹ ਵੀ ਸਾਹਮਣੇ ਆਇਆ ਕਿ ਸੈਂਟਰ ਆਲਸੋ ਸਾਈਨਡ a $500 million agreement with AIIB on August 24 to improve the network capacity of Mumbai's suburban railway system. ਹੁਣ almost 1 billion ਔਰ 300 million ਜਿਹੜਾ ਹੈ ਇਹ ਤੁਸੀਂ ਚੀਨ ਤੋਂ ਲੋਨ ਲੈ ਰਹੇ ਹੋ। ਗਲਵਾਨ ਵੈਲੀ ਤੁਹਾਡੇ 20 ਸ਼ੋਲਜਰ ਮਾਰੇ ਨੇ, 10 ਤੁਹਾਡੇ ਕੈਪਚਰ ਕੀਤੇ ਨੇ ਸਣੇ ਕਰਨਲ ਮੇਜਰ ਕੈਪਟਨ ਦੇ। ਤੁਹਾਡੇ ਕੋਲ ਰੇਲਵੇ ਬੰਬੇ ਦੀ ਖੜੇ ਕਰਨ ਲਈ ਵੀ ਲੈ ਰਹੇ ਹੋ, ਕੋਵਿਡ ਲਈ ਵੀ ਲੈ ਰਹੇ ਹੋ। ਔਰ ਤੁਹਾਡਾ ਆਰਮੀ ਚੀਫ ਕਹਿ ਰਿਹਾ ਜੀ ਕਿ ਅਸੀਂ 40 ਫੁੱਟ ਸਨੋ ਦੇ ਵਿੱਚ -30 -40 ਡਿਗਰੀ ਸੈਂਟੀਗ੍ਰੇਡ ਦੀ ਲੜਾਈ ਜਿਹੜੀ ਹੈ ਉਹ ਲੜਨ ਦੇ ਲਈ ਤਿਆਰ ਹੈ। ਔਰ ਨਾਲ ਦੀ ਨਾਲ ਹੁਣ ਤੁਸੀਂ ਇਹਨਾਂ ਦਾ ਉਹ ਤਾਲੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ ਦਾ ਹਾਲ ਦੇਖੋ। ਹੁਣ ਰਾਜਨਾਥ ਸਿੰਘ ਪਾਰਲੀਮੈਂਟ 'ਚ ਕਹਿ ਰਿਹਾ LAC ਸਟੈਂਡ ਆਫ, India blames China for breach of all agreements, ready to deal with all contingency। ਰਾਜਨਾਥ ਉਹਨਾਂ ਨੇ ਕਿਹਾ ਜੀ ਇਹ ਸਭ ਚੀਨ ਦੀ ਬਦੌਲਤ ਹੈ। ਔਰ ਦੂਸਰੇ ਔਰ ਨਾਲ ਦੀ ਨਾਲ ਉਹ ਇਹ ਕਹਿ ਰਹੇ no infiltration reported along Indo-China border during last 6 months. Ministry of Home Affairs in Rajya Sabha, the minister's answer listed 47 instances of infiltration attempts from February to June. The highest number of attempts were made in the month of April, the answer said. ਹੁਣ ਉਹ ਪਾਕਿਸਤਾਨ ਬਾਰੇ ਤਾਂ ਇਹ ਕਹਿ ਰਹੇ ਨੇ ਕਿ ਭਾਈ ਉਹਨਾਂ ਨੇ 47 ਵਾਰ ਕੋਸ਼ਿਸ਼ ਕੀਤੀ ਬਾਰਡਰ ਤੋਂ ਕਰਨ ਦੀ, ਪਰ ਉਹਨਾਂ ਨੇ ਇਹ ਕਿਹਾ ਕਿ ਚੀਨ ਵੱਲੋਂ ਜਿਹੜਾ ਕੁਝ ਨਹੀਂ ਹੋਇਆ। ਜੇ ਚੀਨ ਵੱਲੋਂ ਕੁਝ ਨਹੀਂ ਹੋਇਆ, ਹਜ਼ਾਰਾਂ ਸਕੁਅਰ ਕਿਲੋਮੀਟਰ ਟੈਰੀਟਰੀ ਤੁਹਾਡੀ ਕਿਵੇਂ ਚਲੀ ਗਈ? ਤੁਸੀਂ ਵਾਰ ਲੜਨ ਦੀਆਂ ਜਿਹੜੀਆਂ ਨੇ ਉਹ 40 ਫੁੱਟ ਬਰਫ਼ ਦੇ ਵਿੱਚ ਕਰਨ ਦੀਆਂ ਧਮਕੀਆਂ ਦੇ ਰਹੇ ਹੋ। ਔਰ ਇਹ ਠੀਕ ਹੈ, ਕਾਂਗਰਸ ਨੇ ਨਾਲ ਦੀ ਨਾਲ ਰਾਜਨਾਥ ਸਿੰਘ ਦੇ ਬਿਆਨ ਤੇ ਕਿਹਾ ਕਿ ਵੀ ਇਹ ਗੁੰਮਰਾਹ ਕਰ ਰਹੇ ਨੇ ਮੁਲਕ ਨੂੰ, ਮੋਦੀ ਨੇ ਕੁਛ ਕਿਹਾ ਹੈ, ਇਹਨੇ ਕੁਛ ਕਿਹਾ ਹੈ। ਔਰ ਉਹੀ ਇਹਨਾਂ ਦੀ ਮਿਨਿਸਟਰੀ ਆਫ ਹੋਮ ਅਫੇਅਰਸ ਜਿਹੜੀ ਹੈ ਉਹ ਰਾਜ ਸਭਾ ਦੇ ਵਿੱਚ ਇਹ ਕਹਿ ਰਹੀ ਹੈ ਕਿ ਚੀਨ ਵੱਲੋਂ ਤਾਂ ਪਿਛਲੇ 6 ਮਹੀਨੇ 'ਚ ਕੋਈ ਇਨਕਰਸ਼ਨ ਹੋਈ ਨਹੀਂ। ਹੁਣ ਗੱਲ ਅਸੀਂ ਕਰਦੇ ਹਾਂ ਵੀ ਇਸ ਸਾਰੇ ਚੋਂ ਚੀਨ ਨੇ ਅੱਜ ਸਟਰਨ ਵਾਰਨਿੰਗ ਦਿੱਤੀ ਹੈ, ਕਿਉਂਕਿ ਉਹ ਬੜੀ ਕਲੋਜ਼ਲੀ ਮੋਨੀਟਰ ਕਰ ਰਹੇ ਨੇ ਵੀ ਉੱਥੇ ਹੋ ਕੀ ਰਿਹਾ ਹੈ। ਔਰ ਇਹ ਖਬਰ ਹੈ ਦਾ ਹਿੰਦੂ ਜਿਹੜਾ ਇੱਕ ਰੈਪਿਊਟਡ ਅਖਬਾਰ ਹੈ ਤਮਿਲਨਾਡੂ ਦਾ, LAC ਸਟੈਂਡ ਆਫ, ਚਾਈਨਾ ਰਿਬਟਸ ਰਾਜਨਾਥ ਸਿੰਘ ਸੇਜ਼ ਇੰਡੀਆ ਵਾਇਓਲੇਟਡ ਐਗਰੀਮੈਂਟਸ। ਉਹਨਾਂ ਨੇ ਉਹਦੇ ਮੂੰਹ ਤੇ ਚਪੇੜ ਮਾਰਿਆ ਪੁੱਠੇ ਹੱਥ ਦੀ। ਉਹਨਾਂ ਕਿਹਾ ਤੁਸੀਂ ਸਾਰੇ ਐਗਰੀਮੈਂਟ ਫਰਾਡ ਕੀਤੇ ਨੇ। ਰਿਸਪੌਂਸਿਬਿਲਿਟੀ ਫॉर द ਕਰੰਟ ਸਿਚੁਏਸ਼ਨ ਡਜ਼ ਨਾਟ ਲਾਈ ਵਿਦ ਚਾਈਨਾ, ਸੇਜ਼ ਚਾਈਨਾਜ਼ ਫੋਰਨ ਮਿਨਿਸਟਰੀ ਸਪੋਕਸਪਰਸਨ ਵੈਂਗ ਵੈਨਬਿਨ। ਹੁਣ ਵੈਂਗ ਵੈਨਬਿਨ ਨੇ ਅੱਗੋਂ ਇਹ ਡਿਟੇਲ 'ਚ ਕਿਹਾ ਚਾਈਨਾ ਔਨ ਵੈਨਸਡੇ, ਅੱਜ ਵੀ ਅਸੀਂ ਗੱਲ ਕਰ ਰਹੇ ਹਾਂ ਬੁੱਧਵਾਰ ਹੈ ਸੋ ਇਹ ਉੱਥੇ ਕਿਉਂਕਿ 12-13 ਘੰਟੇ ਅੱਗੇ ਹੈ ਉਸ ਤੇ, ਚਾਈਨਾ ਔਨ ਵੈਨਸਡੇ ਬਲੇਮਡ ਇੰਡੀਆ for violating border agreements and said India bore responsibility for the recent tensions a day after Defence Minister Rajnath Singh told Parliament that China had, by amassing troops along the line of actual control this summer, violated 1993 and 1996 boundary agreements that have helped keep the peace along the border for years. ਹੁਣ ਕਿਉਂਕਿ ਰਾਜਨਾਥ ਸਿੰਘ ਨੇ ਕਿਹਾ ਜੀ ਚੀਨ ਨੇ ਅਮੈਸ ਕੀਤੇ ਔਰ ਉਹਨਾਂ ਨੇ 1993 ਔਰ 1996 ਦੇ ਜਿਹੜੀ ਅੰਡਰਸਟੈਂਡਿੰਗ ਸੀ ਲਾਈਨ ਆਫ ਐਕਚੁਅਲ ਕੰਟਰੋਲ ਬਾਰੇ ਉਹਨੂੰ ਵਾਇਲੇਟ। ਹੁਣ ਇਹਨਾਂ ਦੇ ਮੂੰਹ ਤੇ ਚਪੇੜ ਵੱਟ ਕੇ ਫਿਰ ਮਾਰਦਿਆਂ ਉਹਨਾਂ ਨੇ ਕਿਹਾ the responsibility for the current situation does not lie with the China, ਉਹਨਾਂ ਦੇ spokesman Wang Wenbin said at a press briefing in response to a question. Asked why China had not yet disengaged and withdrawn its troops
to the status quo as of April prior to the transgression। क्या भी चीन अप्रैल वाली पोजीशन पे क्यों नहीं जाता, क्यों नहीं डीएसके? उन्हें क्या, the most urgent and important task is for the Indian side to immediately correct its wrong course of action, disengage on the ground as soon as possible, and take concrete actions to promote easing of the situation। ਕਿਉਂਕਿ ਸਾਡਾ ਇੱਥੇ ਹੀ ਰਹੇਗਾ, ਇੰਡੀਆ ਪਿੱਛੇ ਜਾਏ, ਉਹ ਡਿਸਐਂਗੇਜ ਕਰਨ, ਉਹਨਾਂ ਨੇ ਵਾਇਲੇਟ ਕੀਤਾ। It is the Indian side that has violated the agreements, first trespassed and first fired shots to threaten the safety of Chinese border troops। उन्होंने क्या, पहला उन्होंने ट्रेसपास किया, अंदर आके वड़े, फिर उन्होंने गोलियां चलाइयां, और इस दे उत्ते उन्होंने बड़ा क्लीयरली, और यही गल हांगकांग चों ਜਿਹੜੀ ਸਾਊਥ ਚਾਈਨਾ ਮਾਰਨਿੰਗ ਪੋਸਟ ਛਪਦੀ ਹੈ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਚਾਈਨੀਜ਼ troops they have raised their combat readiness to the second highest possible level after the firing of warning shots this ਫਿਰ ਇਸ ਸਾਰੇ ਚੋਂ ਇਹ ਜ਼ਾਹਰ ਹੈ ਕਿ nothing has changed। ਚੀਨ ਵੀ ਦੇਖ ਰਿਹਾ, ਔਰ ਇਸ ਵਾਰ ਚੀਨ ਦਾ ਮੂਵ ਕੀ ਹੋਏਗਾ ਉਹ ਉਸ ਬਾਰੇ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਮੈਂ ਇਸ ਤੋਂ ਪਹਿਲਾਂ ਕਿ ਦੱਸਾਂ ਕਿ ਕਿਵੇਂ ਹੇਮਰਾਜ ਜੈਨ ਜੀ ਨੂੰ ਸਾਡੀ ਤਕਰੀਰ ਚੋਂ ਇਹ ਨਜ਼ਰ ਆ ਗਿਆ ਕਿ ਹੁਣ ਚੀਨ ਨੇ ਖਾਲਿਸਤਾਨ ਦੀ ਮਦਦ ਲਈ ਫੌਜਾਂ ਚਾੜ ਦੇਣੀ ਹੈ, ਧਰਮਸ਼ਾਲਾ ਤੇ ਕਬਜ਼ਾ ਕਰ ਲੈਣਾ ਹੈ, ਮਿੰਨੀ ਖਾਲਿਸਤਾਨ ਬਣਾ ਦੇਣਾ ਹੈ ਪਾਕਿਸਤਾਨ, ਔਰ ਪੂਰਾ ਉਹਨੇ ਇੱਕ ਜਿਵੇਂ ਉਹ ਮਿਲਟਰੀ ਸਟ੍ਰੈਟਜਿਸਟ ਕਰਦੇ ਨੇ ਬੈਠ ਕੇ ਉਹਨਾਂ ਨੇ ਦੇਖਿਆ ਵੀ ਕਿੱਥੇ ਕਿੱਥੇ ਕੀ ਹੋ ਸਕਦਾ ਹੈ। ਲੇਕਿਨ ਉਸ ਤੋਂ ਪਹਿਲਾਂ ਸਾਡੇ ਬੇਟੀ ਕਿਰਨਜੀਤ ਕੌਰ ਜਿਨ੍ਹਾਂ ਨੇ ਸਾਨੂੰ ਲਿਖਿਆ, ਉਹਨਾਂ ਨੇ ਕਿਹਾ, ਕਿਉਂਕਿ ਇਹ ਖਬਰ ਹਿੰਦੁਸਤਾਨ ਟਾਈਮਜ਼ ਨੇ ਪ੍ਰੋਮੀਨੈਂਸ ਦੇ ਨਾਲ ਛਾਪੀ ਹੈ, ਦੂਸਰੇ ਸੋਸ਼ਲ ਮੀਡੀਆ ਤੇ ਵੀ ਹੈ, ਚਾਈਨਾ ਬੈਲਟਸ ਆਊਟ ਪੰਜਾਬੀ ਨੰਬਰਸ ਫਾਰ ਇੰਡੀਅਨ ਸੋਲਜਰਸ ਐਟ ਲਦਾਖ। ਕਿ ਵੀ ਜਿਹੜੇ ਹੁਣ ਇਹਨਾਂ ਨੇ ਇੱਥੇ ਨਹੀਂ ਲਿਖਿਆ ਵੀ ਪੰਜਾਬੀ ਕਿਹਨੂੰ, ਜਿਹੜੀ ਰਿੰਗ ਉਹਨਾਂ ਨੇ 4 ਦੇ ਉੱਤੇ, ਰਿਜ 4 ਜਾਂ ਫਿੰਗਰ 4 ਦੇ ਉੱਤੇ ਭਾਰਤ ਕਹਿੰਦਾ ਜੀ ਅਸੀਂ TC ਤੇ ਚੜ੍ਹ ਗਏ ਹਾਂ, ਜ਼ਾਹਰ ਹੈ ਉੱਥੇ ਸਿੱਖ ਰੈਜੀਮੈਂਟ ਲਾਈ ਹੋਈ ਹੈ। ਹੁਣ ਉਹਦੇ ਆਪੋਜ਼ਿਟ ਚੀਨ ਵਾਲਿਆਂ ਨੇ ਵੱਡੇ ਵੱਡੇ ਮੈਗਾਫੋਨ ਲਾ ਕੇ ਪੰਜਾਬੀ ਦੇ ਗੀਤ ਉੜੀਪਾ ਚੱਲ ਰਿਹਾ ਹੋਣਾ, ਜਾਂ ਮੈਨੂੰ ਇਹ ਲੱਗਦਾ ਜਿਹੜੀ ਗੱਲ ਇਹ ਖਾ ਗਏ ਖਬਰ 'ਚ ਸੌਂਗ ਜ਼ਰੂਰ ਲਾ ਰਹੇ ਹੋਣੇ ਨੇ। ਫਿਰ ਉਸ ਤੋਂ ਬਾਅਦ ਉਹਨਾਂ ਦੀ ਅਪੀਲ ਹੋਏਗੀ ਵਿਚਾਲੇ ਕਿ ਭਾਈ ਤੁਸੀਂ ਆਪਣੀਆਂ ਜਾਨਾਂ ਨਾ ਗਵਾਓ, ਆ ਤੁਹਾਡਾ ਪੰਜਾਬ ਦੇਸ਼ ਹੈ, ਤੁਸੀਂ ਆਪਣੇ ਦੇਸ਼ ਲਈ ਤਾਂ ਲੜੋ, ਲੇਕਿਨ ਇਹਨਾਂ ਦੇ ਲਈ ਆਪਣੀਆਂ ਜਾਨਾਂ ਨਾ ਗਵਾਓ। ਪਰ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਤੁਰਾਂ, ਇਹਨਾਂ ਦੀ ਇਹ ਖਬਰ ਹੈ, ਉਹਨਾਂ ਨੇ ਸਨ ਜ਼ੂ ਨੂੰ ਕੋਟ ਕੀਤਾ ਹੈ ਕਿ ਜੀ ਇਹ ਸਾਈਕੋਲੋਜੀਕਲ ਵਾਰ, ਜਿਵੇਂ ਸਨ ਜ਼ੂ ਨੇ 2500 ਸਾਲ ਪਹਿਲਾਂ ਆਰਟ ਆਫ ਵਾਰ ਦੇ ਵਿੱਚ ਲਿਖਿਆ ਸੀ ਕਿ ਇਹ ਕਰੋ, ਤੇ ਉਹ ਭਾਰਤੀ ਸੋਲਜਰਸ ਨੂੰ ਹੁਣ ਥੱਲੇ ਕਰਨ ਦੇ ਲਈ ਜਿਹੜਾ ਉਹ ਸਾਈਕੋਲੋਜੀਕਲ ਵਾਰ ਲੜ ਰਹੇ ਨੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜੀ ਬਟ the Indian troops were foxed about the Punjabi songs on finger 4. Maybe the PLA thought that troops from Punjab were holding on to the highest heights of finger 4 feature, said the former army chief। ਹੁਣ ਇਸ ਗੱਲ ਦੇ ਉੱਤੇ ਕੋਈ ਹੌਲਦਾਰ ਰਿਐਕਟ ਨਹੀਂ ਕਰ ਰਿਹਾ ਹੈ, ਆਰਮੀ ਚੀਫ ਰਿਐਕਟ ਕਰ ਰਿਹਾ। ਸੋ ਗੱਲ ਇਕੱਲੇ ਸੌਂਗਸ ਦੀ ਨਹੀਂ ਹੈ, ਗੱਲ ਸਰਟਨਲੀ ਜਿਹੜੀ ਗੱਲ ਬਾਹਰੋਂ ਅਸੀਂ ਕਹਿ ਰਹੇ ਹਾਂ ਕਿ ਭਾਈ ਬਥੇਰੇ ਤੁਸੀਂ ਮਰਸਨਰੀ ਬਣ ਲਿਆ, ਅੰਗਰੇਜ਼ਾਂ ਲਈ ਵੀ ਲੜਦੇ ਰਹੇ, ਇਹਨਾਂ ਦੇ ਲਈ ਵੀ ਲੜ, ਹੁਣ ਵਕਤ ਹੈ ਕਿ ਆਪਣੇ ਕੌਮੀ ਘਰ ਦੇ ਲਈ ਲੜੋ। ਔਰ ਜ਼ਾਹਰ ਹੈ ਕਿ ਚੀਨ ਦੀ ਇਹ ਅਪੀਲ ਪੰਜਾਬੀ ਸੌਂਗ ਲਾ ਕੇ ਉਹ ਵਿਚਾਲੇ ਇਹ ਅਨਾਉਂਸ ਕਰਦੇ ਹੋਣਗੇ। ਔਰ ਉਹਨਾਂ ਨੇ ਕਿਹਾ ਕਿ ਵੀ ਵਾਈਲ ਦਾ ਰੈਡ ਆਰਮੀ ਇਜ਼ ਯੂਜ਼ਿੰਗ ਸਾਈਓਪਸ ਐਟ ਪੈਂਗੋਂਗ ਸੋ ਅਗੇਂਸਟ ਦ ਇੰਡੀਅਨ ਆਰਮੀ, a Chinese Communist Party mouthpiece has also been tweeting its heart out to remind the Indian political leadership about the loss of face in 1962, the need for India to recover its economy that it says has sunk to abysmal depth, and to check the rampant spread of coronavirus in India without mentioning that virus originated। ਹੁਣ ਇਹ ਕਹਿ ਰਹੇ ਨੇ ਜੀ ਇਹ ਚਾਈਨਾ ਦੀ ਸਾਈਕੋਲੋਜੀਕਲ ਵਾਰ ਹੈ, ਸਿੱਖ ਸੋਲਜਰਸ ਨੂੰ ਸੁਣਾ ਕੇ ਜਿਹੜਾ ਉਹਨਾਂ ਦਾ ਮੋਰਲ ਡਾਊਨ ਕਿਵੇਂ ਹੋਇਆ ਉਹ ਤਾਂ ਉਹਨਾਂ ਨੂੰ ਦੱਸ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਖਲੋਤੇ। ਹੁਣ ਇਸ ਸਾਰੇ ਚੋਂ ਸਾਡੇ ਬੇਟੀ ਕਿਰਨ ਗਿੱਲ, ਕਿਰਨਜੀਤ ਕੌਰ ਉਹਨਾਂ ਦਾ ਨਾਂ ਹੈ, ਉਹਨਾਂ ਨੇ ਲਿਖਿਆ ਪੰਜਾਬੀ ਸੌਂਗਸ ਔਨ ਚਾਈਨਾ ਸਾਈਡ, ਤੇ ਉਹਨਾਂ ਕਿਹਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਇੱਕ ਬਹੁਤ ਸੁਲਝੀ ਹੋਈ ਸ਼ਖਸੀਅਤ ਹੋ,
ਤੁਹਾਡਾ ਪ੍ਰੋਗਰਾਮ ਤਾਂ ਮੈਂ ਰੋਜ਼ ਸੁਣਦੀ ਹਾਂ, ਪਰ ਲਿਖ ਪਹਿਲੀ ਵਾਰ ਰਹੀ ਹਾਂ। ਅੱਜ ਆਹ ਲਿੰਕ ਦੇਖਿਆ, ਹਿੰਦੁਸਤਾਨ ਟਾਈਮਜ਼ ਦਾ ਇਹ ਲਿੰਕ ਹੈ, ਤਾਂ ਸੋਚਿਆ ਕਿ ਤੁਹਾਨੂੰ ਭੇਜਿਆ ਜਾਏ। ਲਦਾਖ ਦੇ ਮੋਰਚਿਆਂ ਵਿੱਚ ਬੈਠੇ ਚੀਨੀ ਲਾਊਡ ਸਪੀਕਰ ਰਾਹੀਂ ਭਾਰਤੀ ਫੌਜਾਂ ਨੂੰ ਪੰਜਾਬੀ ਗੀਤ ਸੁਣਾ ਰਹੇ ਹਨ। ਇਹਦੇ ਵਿੱਚੋਂ ਕਿਤੇ ਕੋਈ ਸੰਕੇਤ ਤਾਂ ਨਹੀਂ, ਕਿ ਕੋਈ ਇਸ਼ਾਰਾ ਤਾਂ ਨਹੀਂ ਉਹ ਦੇ ਰਹੇ? ਨਾਲੇ ਗਾਣਿਆਂ ਨੂੰ ਕੀ ਕਰੀਏ, ਸਿੱਧੀ ਤਰ੍ਹਾਂ ਮਦਦ ਕਰਨ ਤਾਂ ਫੇਰ ਤਾਂ ਕੋਈ ਗੱਲ ਵੀ ਹੈ। ਸਤਿਕਾਰ ਸਹਿਤ ਪਹਿਲਾਂ ਤਾਂ ਬਹੁਤ ਸ਼ੁਕਰੀਆ ਬੇਟੀ ਕਰਨਜੀਤ ਕੌਰ, ਤੁਸੀਂ ਸਾਨੂੰ ਲਿਖਿਆ। ਮੈਨੂੰ ਹਮੇਸ਼ਾ ਹੀ ਜਦੋਂ ਸਾਡੀਆਂ ਬੱਚੀਆਂ ਭੈਣਾਂ ਲਿਖਦੀਆਂ ਨੇ ਤਾਂ ਮੈਨੂੰ ਖੁਸ਼ੀ ਹੁੰਦੀ ਹੈ, ਕਿਉਂਕਿ ਇਹ ਇੱਕ ਜ਼ਰੂਰੀ ਹੈ। ਬਹੁਤ ਵਾਰ ਅਸੀਂ ਆਪਣੇ ਸਮਾਜ ਦੇ ਵਿੱਚ ਆਪਣੇ ਅੱਧ ਨੂੰ ਪਾਸੇ ਰੱਖਿਆ ਹੋਇਆ, 50% ਤੁਸੀਂ ਬਾਹਰ ਕੱਢ ਦਿੰਦੇ ਹੋ, ਉਹਨਾਂ ਨੂੰ ਅਸੀਂ ਪਾਰਟਿਸਿਪੇਟ ਨਹੀਂ ਕਰਵਾਉਂਦੇ, ਹਿੱਸਾ ਨਹੀਂ ਬਣਾਉਂਦੇ, ਡਿਸਕਸ਼ਨ ਦਾ ਹਿੱਸਾ ਨਹੀਂ ਹੁੰਦਾ। ਨਤੀਜਾ ਫਿਰ ਸਾਹਮਣੇ ਆ ਕਿ ਅੱਧਾ ਸਾਡਾ ਮਾਸ਼ਰਾ ਉਹ ਬਿਲਕੁਲ ਉਹ ਵਿਚਾਰੀਆਂ ਰੋਟੀਆਂ ਪਕਾਉਣ ਤੇ ਹੁੰਦੀਆਂ ਨੇ। ਸੋ ਇਹ ਇੱਕ ਬਹੁਤ ਚੰਗੀ ਗੱਲ ਹੈ। ਔਰ ਮੈਂ ਜਦੋਂ ਕੱਲ ਵੀ ਡਿਸਕਸ ਕੀਤਾ ਕਿ ਕਿਵੇਂ 50 ਸਿੱਖ ਸਕਾਲਰਸ ਨੇ, ਅੱਡ-ਅੱਡ ਯੂਨੀਵਰਸਿਟੀਜ਼ ਦੀਆਂ ਚੇਅਰਸ, ਰਿਸਰਚਰਸ ਨੇ, ਜਿਹੜਾ ਉਹ ਕੈਨੇਡੀਅਨ ਥਿੰਕ ਟੈਂਕ ਜਿਹੜਾ ਬਿਹਾਈਂਡ ਕਿਹਦੀ ਗੇਮ ਖੇਡ ਰਿਹਾ ਉਹ ਜ਼ਾਹਰ ਹੈ, ਉਹਨਾਂ ਨੂੰ ਚੈਲੰਜ ਕੀਤਾ। ਉਹਨਾਂ ਚੋਂ ਆਲਮੋਸਟ ਅੱਧੇ ਨਾਂ ਬੀਬੀਆਂ ਦੇ ਨੇ, ਸਿੱਖ ਬੀਬੀਆਂ ਦੇ। ਸੋ ਮੈਂ ਸਮਝਦਾ ਵੀ ਗੱਲ ਦੇਖੋ, ਉਹਨਾਂ ਨੇ ਤਾਂ ਇਸ਼ਾਰਾ ਦੇਣਾ ਹੁੰਦਾ, ਬਿਲਕੁਲ ਘਰ ਅਸੀਂ ਬਣਾਉਣਾ। ਉਹਦੇ ਲਈ ਉਹ ਜੇ ਉਹਨਾਂ ਨੇ ਚਾਈਨਾ ਦਾ ਐਂਬੈਸਡਰ ਆਪਣੀ ਵਾਈਫ ਨੂੰ ਲੈ ਕੇ ਕੁਝ ਮਹੀਨੇ ਪਹਿਲਾਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ, ਸੇਵਾ ਵੀ ਕੀਤੀ, ਇੰਟਰਵਿਊ ਵੀ ਦਿੱਤੇ, ਬਾਰਡਰ ਤੇ ਵੀ ਗਿਆ, ਕਰਤਾਰਪੁਰ ਕੋਰੀਡੋਰ ਖੋਲਣ ਵੇਲੇ ਸਭ ਤੋਂ ਪਹਿਲਾਂ ਚਾਈਨੀਜ਼ ਫੋਰਨ ਮਿਨਿਸਟਰੀ ਨੇ ਵੈਲਕਮ ਕੀਤਾ, ਕੋਰੀਡੋਰ ਆਫ ਲਵ ਵੀ ਕਿਹਾ। ਔਰ ਇਹ ਵੀ ਸਾਹਮਣੇ ਆ ਕਿ ਕਰਤਾਰਪੁਰ ਕੋਰੀਡੋਰ ਅਲਟੀਮੇਟਲੀ ਜਿਹੜੀ ਬੈਲਟ ਐਂਡ ਰੋਡ ਇਨੀਸ਼ੀਏਟਿਵ ਹੈ ਜਾਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਉਹਦੇ ਨਾਲ ਲਿੰਕ ਹੁੰਦਾ। ਔਰ ਉਹਨੂੰ ਤੁਸੀਂ ਕਿਵੇਂ ਉਹ ਸਾਡੇ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਜਿਹੜਾ ਟ੍ਰੇਡ ਰਾਊਟ ਹੈ ਉਹਨੂੰ ਜਿਹੜਾ ਸੈਂਟਰਲ ਏਸ਼ੀਆ ਯੂਰਪ ਤੱਕ ਲੈ ਜਾਏਗਾ ਤੁਹਾਡੇ ਸਾਰੇ ਸਟੱਫ ਨੂੰ। ਔਰ ਇਹਦੇ 'ਚ ਹੁਣ ਦੇਖਣਾ ਇਹ ਹੈ ਵੀ ਹਾਲਾਤ ਇਧਰ ਨੂੰ ਟਿਲਟ ਕਰ ਰਹੇ ਨੇ। ਔਰ ਬਹੁਤ ਵਾਰ ਇਹ ਨਹੀਂ ਹੁੰਦਾ ਕਿ ਮੁਦਈ ਸੁਸਤ ਗਵਾਹ ਚੁਸਤ, ਬਿਲਕੁਲ ਮੁਦਈ ਨੂੰ ਹੀ ਚੁਸਤ ਹੋਣਾ ਪੈਂਦਾ, ਫਿਰ ਗਵਾਹ ਦੀ ਗਵਾਹੀ ਉਸ ਚੁਸਤੀ ਦੇ ਵਿੱਚ ਹੋਰ ਵਾਧਾ ਕਰਦੀ ਹੈ, ਆਪਣੇ ਨਿਸ਼ਾਨੇ ਵੱਲ ਲੈ ਕੇ ਜਾਂਦੀ ਹੈ। ਔਰ ਮੈਂ ਇਹ ਜਿਹੜਾ ਹੇਮਰਾਜ ਜੈਨ ਨੇ ਗਲੋਬਲ ਵਿਲੇਜ ਸਪੇਸ ਦੇ ਵਿੱਚ ਲਿਖਿਆ, ਜਸਟ ਇੱਕ ਦਰਸ਼ਕਾਂ ਨੂੰ ਝਾਤ ਪਵਾਉਣ ਲਈ ਕਿ ਸਾਡੇ ਚੋਂ ਅਜੇ ਬਹੁਤਿਆਂ ਨੂੰ ਸਮਝ ਆਈ ਹੈ ਕਿ ਨਹੀਂ। ਜਿਹੜੇ ਪਹਿਲਾਂ ਸਾਨੂੰ ਪਾਕਿਸਤਾਨ ਦਾ ਏਜੰਟ ਕਹਿੰਦੇ ਨੇ, ਹੁਣ ਚੀਨ ਦਾ ਕਹਿਣ ਲੱਗ ਜਾਣਗੇ ਕੱਲ ਨੂੰ। ਲੇਕਿਨ ਕਿਵੇਂ ਜਦੋਂ ਅਸੀਂ ਇਹ ਵੀ ਗੱਲ ਕੀਤੀ, ਔਰ ਸਾਡੇ ਵੀਰ ਪ੍ਰਭਜੀਤ ਸਿੰਘ ਨੇ ਲਿਖਿਆ ਕਿ ਜਿਹੜੇ ਕੈਨੇਡੀਅਨ ਥਿੰਕ ਟੈਂਕ ਨੇ ਸ਼ਰਾਰਤ ਕੀਤੀ ਉਸ ਟੈਰੀ ਰਾਹੀਂ, ਔਰ ਇੱਕ ਤਿਵਾੜੀ ਪ੍ਰਵੀਨ ਕੇ ਕੀ ਉਹਨੇ ਆਰਟੀਕਲ, ਉਹ ਜੀਓ ਪੋਲਿਟਿਕਸ ਲਫ਼ਜ਼ ਯੂਜ਼ ਕਰ ਰਹੇ ਨੇ। ਹੁਣ ਜੀਓ ਪੋਲਿਟਿਕਸ ਦੁਸ਼ਮਣ ਨੂੰ ਸਮਝ ਆ ਰਿਹਾ ਹੈ। ਇਹਨੇ ਪੂਰਾ ਮਾਡਲ ਦੱਸ ਦਿੱਤਾ ਹੈ ਹੇਮਰਾਜ ਨੇ ਕਿ ਖਾਲਿਸਤਾਨ ਕਿਵੇਂ ਮਿੰਨੀ, ਹਾਲਾਂਕਿ ਉਹਨੇ ਮਿੰਨੀ ਖਾਲਿਸਤਾਨ ਕਿਹਾ ਕਿਉਂਕਿ ਇਹ ਦੋ ਹਿੱਸਿਆਂ 'ਚ ਕਹਿਣਾ ਚਾਹੁੰਦਾ ਹੈ, ਕਿਉਂਕਿ ਇਹਨੂੰ ਇਹ ਹੈ ਕਿ ਵੀ ਚਾਈਨਾ ਜਿਹੜਾ, ਔਰ ਮੈਂ ਆਰਟੀਕਲ 'ਚੋਂ ਹੀ ਲਵਾਂਗਾ ਕਿ ਉਹਨੇ ਕਿਵੇਂ ਦਾ ਮੈਪ ਬਣਾਇਆ ਕਿ ਕਿਸ ਤਰੀਕੇ ਨਾਲ ਚਾਈਨਾ ਦੀ ਇੰਟਰਵੈਂਸ਼ਨ ਹੋਏਗੀ। ਕਿਉਂਕਿ ਜ਼ਾਹਰ ਹੈ ਜਦੋਂ ਅਸੀਂ ਗੱਲ ਕਰਦੇ ਹਾਂ, ਔਰ ਮੈਂ ਮਨੋਹਰ ਸਿੰਘ ਗਿੱਲ ਚੀਫ ਇਲੈਕਸ਼ਨ ਕਮਿਸ਼ਨਰ ਵੀ ਰਹੇ, ਡਿਪਟੀ ਕਮਿਸ਼ਨਰ ਵੀ ਸੀ ਕਿਸੇ ਜ਼ਮਾਨੇ 'ਚ ਫਿਰੋਜ਼ਪੁਰ 'ਚ, ਉਹਨਾਂ ਦਾ ਇੱਕ ਇੰਟਰਵਿਊ ਇੱਕ ਪੰਜਾਬੀ ਚੈਨਲ ਤੇ ਆ ਰਿਹਾ ਸੀ, ਔਰ ਉਹਨਾਂ ਨੇ ਇੱਕ ਗੱਲ ਕੀਤੀ ਬੜੀ ਦਿਲਚਸਪ ਸੀ। ਹਾਲਾਂ ਪ੍ਰਤਾਪ ਸਿੰਘ ਕੈਰੋਂ ਉਹਨੇ ਪਹਿਲਾ ਗੁੰਡਾ ਰਾਜ ਨਹਿਰੂ ਨੂੰ ਖੁਸ਼ ਕਰਨ ਦੇ ਲਈ, ਕਿਉਂਕਿ ਸਿੱਖਾਂ ਨੂੰ ਕੁੱਟ ਚਾੜਨ ਦੇ ਲਈ ਪਹਿਲਾਂ ਗੋਪੀ ਚੰਦ ਭਾਰਗਵ ਜਾਂ ਭੀਮ ਸੈਨ ਸੱਚਰ ਚੀਫ ਮਿਨਿਸਟਰ ਪੰਜਾਬ ਦੇ ਰਹੇ 47 ਤੋਂ ਬਾਅਦ, ਮਿਊਜ਼ੀਕਲ ਚੇਅਰ ਵਾਂਗੂ ਇੱਕ ਤੋਂ ਬਾਅਦ ਦੂਜਾ, ਪਰ ਉਹ ਸਿੱਖਾਂ ਨੂੰ ਦਬਾ ਨਹੀਂ ਸੀ ਸਕਦੇ ਕਿਉਂਕਿ ਸਿੱਖ ਡਿਫਾਈਂਸ ਦੇ ਰਹੇ ਸੀ। ਅਕਾਲੀਆਂ ਨੇ ਪੰਜਾਬੀ ਸੂਬਾ ਮੋਰਚਾ ਸ਼ੁਰੂ ਕਰਤਾ, ਫਿਰ ਉਹਨਾਂ ਨੇ ਪ੍ਰਤਾਪ ਸਿੰਘ ਕੈਰੋਂ ਨੂੰ ਲਿਆਂਦਾ। ਉਹਨੇ ਕੀ ਕੀਤਾ, ਇੱਕ ਵੱਖਰਾ ਚੈਪਟਰ ਹੈ, ਹਾਲਾਂ ਅਜੇ ਵੀ ਕਈ, ਪਰ ਕਿਉਂਕਿ ਇਸ ਕੰਟੈਕਸਟ ਫਿੱਟ ਹੁੰਦਾ ਹੈ। 1958 ਦੇ ਵਿੱਚ ਇੱਕ ਘਟਨਾ ਹੁੰਦੀ ਹੈ ਜਿਹਦੇ 'ਚ CRPF ਉਦੋਂ ਜਿਹੜੀ ਹੈ ਉਹਦੇ 18 ਕੇ 20 ਜਵਾਨ ਚੀਨੀਆਂ ਦੇ ਨਾਲ ਝੜਪ 'ਚ ਮਾਰੇ ਜਾਂਦੇ ਨੇ। ਔਰ ਉਸ ਵੇਲੇ ਸਾਰਾ ਖਿੱਤਾ ਪੰਜਾਬ 'ਚ ਸੀ, ਔਰ ਜਿਹੜਾ ਲਾਹੌਲ ਸਪੀਤੀ ਅੱਡ ਜ਼ਿਲ੍ਹੇ ਨਹੀਂ ਸੀ, ਡਿਸਟ੍ਰਿਕਟ ਕਾਂਗੜਾ ਦਾ ਹੀ ਹਿੱਸਾ ਸੀ। ਔਰ ਡਿਸਟ੍ਰਿਕਟ ਕਾਂਗੜਾ ਦੇ ਵਿੱਚ ਕਾਂਗੜਾ, ਕੁੱਲੂ, ਲਾਹੌਲ ਸਪੀਤੀ ਲਗਭਗ 10,000 ਸਕੁਅਰ ਮਾਈਲ ਟੈਰੀਟਰੀ ਸੀ। ਇਹਨਾਂ ਦਾ ਹੈੱਡਕੁਆਰਟਰ ਧਰਮਸ਼ਾਲਾ ਸੀ। ਔਰ ਇਹ ਜਦੋਂ 58 ਦੇ ਵਿੱਚ ਵਾਕਿਆ ਹੁੰਦਾ ਹੈ ਤੇ ਕੈਰੋਂ ਦੇਖਦਾ ਹੈ, ਉਹ ਉਹਨਾਂ ਨੂੰ ਕਹਿੰਦਾ ਹੈ ਆਪਣੇ ਸਦਕੇ ਜਿਹੜੇ ਵੀ
ਕਿ ਭਾਈ ਇਹ ਤਾਂ ਜਦੋਂ ਮਰਜ਼ੀ ਸਾਡੇ ਪੰਜਾਬ 'ਚ ਚੀਨੀ ਵੜ ਸਕਦੇ ਨੇ ਉਸ ਪਾਸਿਓਂ ਲਾਹੌਲ ਸਪੀਤੀ ਬਈ ਉਹ ਕਹਿੰਦੇ ਉਧਰ ਕਿਸੇ ਦਾ ਧਿਆਨ ਹੀ ਨਹੀਂ ਸੀ। ਧਰਮਸ਼ਾਲਾ ਹੈੱਡਕੁਆਰਟਰ 'ਚ ਅਫਸਰ ਬੈਠੇ ਹੁੰਦੇ ਸੀ, ਉੱਥੇ 6 ਮਹੀਨੇ ਬਰਫ਼ ਰਹਿੰਦੀ ਹੈ ਲਾਹੌਲ ਦੇ ਵਿੱਚ। ਔਰ ਦੂਜੇ ਔਰ ਕਹਿੰਦੇ ਵੀ ਉਹਨੇ ਇਹ ਕੀਤਾ ਕਿ ਉਹਨੇ ਇੱਕਦਮ ਲਾਹੌਲ ਸਪੀਤੀ ਨੂੰ ਅੱਡ ਜ਼ਿਲ੍ਹਾ ਬਣਾਇਆ ਔਰ ਉਸ ਦੇ ਥੱਲੇ ਯੰਗ ਸਿੱਖ ਆਫੀਸਰ ਅਪਾਇੰਟ ਕੀਤੇ। ਉਹਨੇ ਕਿਹਾ ਕਿ ਜੇ ਇਸ ਪਾਸੋਂ ਉੱਥੇ ਉਹਨਾਂ ਨੂੰ ਇਹ ਕਿਹਾ ਕਿ ਵੀ ਡਿਸਟ੍ਰਿਕਟ ਉੱਥੇ ਲਾਹੌਲ ਸਪੀਤੀ 'ਚ ਬੈਠੋ ਭਾਵੇਂ ਸਰਦੀਆਂ। ਉਹਨੇ ਕਿਹਾ ਵੀ ਜੇ ਕੱਲ ਨੂੰ ਚੀਨ ਵਾਲਿਆਂ ਨੇ ਆ ਕੇ ਫੜ ਲਿਆ ਔਰ ਘੱਟੋ ਘੱਟ ਤੁਸੀਂ ਸਟੇਸ਼ਨ ਤਾਂ ਸ਼ੋਅ ਕਰ ਸਕਦੇ ਹੋ ਕਿ ਤੁਹਾਡੇ ਬੰਦੇ ਫੜੇ ਨੇ, ਤੁਹਾਡੀ ਟੈਰੀਟਰੀ ਸੀ। ਵੀ ਹੁਣ ਤਾਂ ਉੱਥੇ ਕੋਈ ਜਾਂਦਾ ਹੀ ਨਹੀਂ, ਜੇ ਚੀਨ ਨੇ ਲੈ ਲਿਆ ਆਕੂਪਾਈ ਕਰ ਲਿਆ ਤੇ ਤਾਂ ਹੋਣਾ ਹੀ ਨਹੀਂ ਤੁਹਾਡੀ। ਉਹ ਤਾਂ ਪਹਿਲਾਂ ਹੀ ਕਹਿੰਦੇ ਨੇ ਵੀ ਅਸੀਂ ਮੰਨਦੇ ਹੀ ਨਹੀਂ ਮੈਕਮੋਹਨ ਲਾਈਨ ਨੂੰ। ਸੋ ਉਹ ਦੱਸ ਰਹੇ ਸੀ ਵੀ ਇਵੇਂ ਲਾਹੌਲ ਸਪੀਤੀ ਡਿਸਟ੍ਰਿਕਟ ਜਿਹੜੇ ਨੇ ਉਹ ਬਣੇ। ਹੁਣ ਉਹ ਹਿਮਾਚਲ ਦਾ ਹਿੱਸਾ ਹੈ ਔਰ ਉਹਨਾਂ ਨੇ ਲਾਹੌਲ ਅੱਡ ਬਣਾ ਦਿੱਤਾ ਹੈ, ਸਪੀਤੀ ਅੱਡ ਬਣਾ ਦਿੱਤਾ ਹੈ। ਔਰ ਸਿੱਖ ਅਫਸਰਾਂ ਨੇ ਉਦੋਂ ਇੱਕ ਸ਼ਾਇਦ ਉੱਥੇ ਹਾਰਟੀਕਲਚਰ ਦੇ ਹੈੱਡ ਰਹੇ ਜਾਂ ਡੀਸੀ ਬੈਂਸ ਸਨ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ, ਉਹਨਾਂ ਨੇ ਉੱਥੇ ਇੱਕ ਖਾਸ ਵੈਰਾਈਟੀ ਦੇ ਆਲੂ ਜਿਹਨਾਂ ਨੂੰ ਸੀਡ ਪੋਟੇਟੋ ਕਹਿੰਦੇ ਨੇ ਔਰ ਉੱਥੇ ਮਿਲੀਅਨਰ ਬਣਾ ਦਿੱਤਾ ਉਹਨਾਂ ਨੇ ਲਾਹੌਲ ਦੇ ਉਹਨਾਂ ਲੋਕਾਂ ਨੂੰ। ਬੁੱਧਿਸਟ ਨੇ ਲਾਹੌਲ ਦੇ ਵਿੱਚ ਜਿਹੜਾ 90% ਬੁੱਧਿਸਟ ਨੇ, ਉਹਨਾਂ ਦੇ ਫੀਚਰ ਵੀ ਚੀਨਿਆਂ ਵਰਗੇ ਨੇ। ਉਹਨਾਂ ਦੇ ਘਰਾਂ 'ਚ ਉਹਦੀ ਬੈਂਸ ਦੀ ਔਰ ਮਨੋਹਰ ਸਿੰਘ ਗਿੱਲ ਦੀਆਂ ਫੋਟੋਆਂ ਲੱਗੀਆਂ ਹੋਈਆਂ ਕਿਉਂਕਿ ਉਹਨਾਂ ਨੂੰ ਇਹ ਵੀ ਸਾਡੀ ਗੁਰਬਤ ਸੀ, ਕਿਉਂਕਿ ਜਿਹੜਾ ਸੀਡ ਪੋਟੇਟੋ ਹੈ ਉਹ ਬਹੁਤ ਮਹਿੰਗਾ ਵਿਕਦਾ ਔਰ ਪੰਜਾਬ ਹੋਏ ਜਾਂ ਸਾਰੀਆਂ ਐਗਰੀਕਲਚਰ ਵਾਲੀਆਂ ਥਾਵਾਂ ਉੱਥੇ ਜਾਂਦਾ। ਸੋ ਇੱਕ ਵੱਖਰਾ ਚੈਪਟਰ ਹੈ। ਸੋ ਹੁਣ ਵੀ ਮਤਲਬ ਇਹ ਮੈਂ ਇਸ ਲਈ ਪੁਆਇੰਟ ਆਊਟ ਕੀਤਾ ਹੈ ਕਿ ਚੀਨ ਦੇ ਕੋਲ 3 ਸਾਈਡਸ ਨੇ ਜਿੱਥੋਂ ਉਹ ਈਜ਼ੀਲੀ ਪੰਜਾਬ ਦੇ ਨਾਲ ਰਾਬਤਾ ਕਰਦਾ। ਇਹ ਗੱਲ ਹੇਮਰਾਜ ਵੀ ਇੱਕ ਤਾਂ ਸਿੱਧਾ ਹੀ ਕਿਉਂਕਿ ਤਿੱਬਤ ਦੇ ਨਾਲ ਲਾਹੌਲ ਸਪੀਤੀ ਲੱਗਦਾ ਹੈ, ਤਿੱਬਤ ਚੀਨ ਦੇ ਕੋਲ ਹੈ। ਦੂਸਰਾ ਲਦਾਖ ਰਾਹੀਂ ਹੈ ਔਰ ਲਦਾਖ ਦਾ ਜਿਵੇਂ ਅਸੀਂ ਗੱਲ ਕੀਤੀ ਸੀ, ਉਹਨੇ ਰਾਜਮੋਹਨ ਗਾਂਧੀ ਨੇ, ਗਾਂਧੀ ਦੇ ਪੋਤਾ ਜਿਹੜਾ, ਉਹਨੇ ਕਿਤਾਬ ਲਿਖੀ। ਉਹਨੇ ਕਿਹਾ ਜੀ ਜਦੋਂ ਵਾਜਪਾਈ ਫੋਰਨ ਮਿਨਿਸਟਰ ਸੀ ਔਰ ਉਹ ਗਿਆ ਚੀਨ ਦੇ ਦੌਰੇ ਤੇ ਔਰ ਉੱਥੇ ਉਹਨੇ ਗੱਲ ਕਿ ਜੀ ਲਦਾਖ, ਉਹਨਾਂ ਨੇ ਨਕਸ਼ਾ ਕੱਢ ਕੇ ਕਿਹਾ ਵੀ ਇਹ ਲਦਾਖ ਤਾਂ ਤੁਹਾਡਾ ਕਦੇ ਹਿੱਸਾ ਹੀ ਨਹੀਂ ਸੀ, ਇਹ ਸਿੱਖ ਰਾਜ ਦਾ ਹਿੱਸਾ ਸੀ, ਅਸੀਂ ਸਿੱਖਾਂ ਨਾਲ ਗੱਲ ਕਰਾਂਗੇ। ਸੋ ਇਹ ਉਹਨੇ ਰਾਜਮੋਹਨ ਦੇਸਾਈ ਨੇ ਆਪਣੀ ਕਿਤਾਬ 'ਚ ਐਡਮਿਟ ਕੀਤਾ। ਸੋ ਲਦਾਖ ਦਾ ਰੀਜਨ ਉਹ ਵੀ ਜੇ ਤੁਸੀਂ ਮਨਾਲੀ ਤੋਂ, ਹੁਣ ਤਾਂ ਇਹਨਾਂ ਨੇ ਖੁਦ ਹੀ ਇੱਕ ਸੜਕ ਵੀ ਬਣਾ ਦਿੱਤੀ ਹੈ ਜਿਹਨੂੰ ਮਨਾਲੀ ਲਦਾਖ ਲੇਹ ਲਦਾਖ ਰੋਡ ਕਹਿੰਦੇ ਨੇ। ਔਰ ਥਰਡ ਪਾਰਟ ਜਿਹਦਾ ਅਸੀਂ ਜ਼ਿਕਰ ਨਹੀਂ ਕੀਤਾ, ਹੁਣ ਜਿਹੜਾ ਜੰਮੂ ਕਸ਼ਮੀਰ ਆਕੂਪਾਈਡ ਜਿਹੜਾ ਇਹਨਾਂ ਨੇ ਜਿਹਨੂੰ ਤੋੜ ਮਰੋੜ ਦਿੱਤਾ ਹੈ, ਉਹਦੇ 'ਚ ਕਠੂਆ ਜਿਹੜਾ ਪਠਾਨਕੋਟ ਤੋਂ 15 ਮੀਲ ਦੇ ਉੱਤੇ ਹੈ ਕਿਉਂਕਿ ਜੰਮੂ ਕਸ਼ਮੀਰ ਦਾ ਬਾਰਡਰ ਜਿਹੜਾ ਪੰਜਾਬ ਦੇ ਨਾਲ ਉਹ ਇੱਕ ਲਖਨਪੁਰ ਪੋਸਟ ਹੈ। ਮਾਧੋਪੁਰ ਤੁਸੀਂ ਕ੍ਰਾਸ ਕਰਦੇ ਹੋ, ਲਖਨਪੁਰ ਦੇ ਉੱਥੇ ਇਸ ਪਾਸੇ ਜੰਮੂ ਕਸ਼ਮੀਰ ਹੈ, ਉਸ ਪਾਸੇ ਪੰਜਾਬ ਹੈ। ਲਖਨਪੁਰ ਤੋਂ ਸ਼ਾਇਦ ਜ਼ਿਆਦਾ ਨਹੀਂ 8-9 ਮਾਈਲ ਕਿਲੋਮੀਟਰ ਦੇ ਉੱਤੇ ਕਠੂਏ ਜਿੱਥੇ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ, ਪਾਕਿਸਤਾਨ ਦੇ ਨਾਲ ਭਾਰਤ ਦਾ, ਫਿਰ ਅੱਗੇ ਜੰਮੂ 'ਚ ਵੀ ਜਾ ਕੇ ਲੱਗਦਾ ਹੈ ਔਰ ਉਹ ਸਾਰਾ। ਹੁਣ ਇਹ ਸਾਰਾ ਜਿਹੜਾ ਹੈ ਧਰਮਸ਼ਾਲਾ ਤੋਂ ਇਹਨੇ ਵੀ ਇਸ ਗੱਲ ਦਾ ਨੋਟਿਸ ਲਿਆ, ਕਠੂਆ ਜਿਹੜਾ ਹੈ ਉਹ ਆਲਮੋਸਟ 60 ਮੀਲ ਬਣਦਾ। ਉਹਨਾਂ ਨੇ ਕਿਹਾ ਕਿ ਵੀ ਜੇ ਹੁਣ ਇਹਨਾਂ ਨੇ ਤਿਬਤਨਸ ਨੂੰ ਵਰਤਿਆ ਹੈ, ਉਹਨਾਂ ਦਾ ਹੈੱਡਕੁਆਰਟਰ ਧਰਮਸ਼ਾਲਾ ਹੈ ਔਰ ਹੁਣ ਚਾਈਨਾ ਜਸਟੀਫਾਈਡ ਹੈ। ਔਰ ਮੈਂ ਇਸ ਤੋਂ ਪਹਿਲਾਂ ਕਿ ਇਸ ਦੇ ਸਾਰੇ ਕੰਟੈਂਟ ਨੂੰ ਮੈਂ ਨਹੀਂ ਡਿਸਕਸ ਕਰਾਂਗਾ, ਉਹ ਪੈਡ ਹੈ ਇਹਦੀ ਗਲੋਬਲ ਵਿਲੇਜ ਸਪੇਸ ਦੀ ਔਰ ਉੱਥੋਂ ਸ਼ੁਰੂ ਹੀ ਕੀਤਾ ਹੈ, ਚਾਈਨਾ ਮਾਈਟ ਥਰੋ ਵੇਟ ਬਿਹਾਈਂਡ ਖਾਲਿਸਤਾਨ ਮੂਵਮੈਂਟ ਐਜ਼ ਇੰਡੀਆ ਯੂਜ਼ਸ ਤਿਬਤਨ ਸੋਲਜਰਸ ਇਨ ਬਾਰਡਰ ਡਿਸਪਿਊਟ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ ਦਾ ਸਿਚੁਏਸ਼ਨ ਵਿਦ ਰਿਗਾਰਡਸ ਟੂ ਖਾਲਿਸਤਾਨ ਹੈਜ਼ ਚੇਂਜਡ ਡਿਊ ਟੂ ਦਾ ongoing Indo-China crisis where the use of Tibetans who are not Indian citizens militarily against China has given China under international law under Article 51 of UN Charter, and that too with China having veto power at the UN, every right to militarily attack India। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਗੱਲ ਸਾਹਮਣੇ ਆਈ, ਹੁਣ ਜੇ ਚਾਈਨਾ ਮਿਲੀਟੈਰਲੀ ਅਟੈਕ ਕਰਦਾ ਤਾਂ ਉਹ ਜਸਟੀਫਾਈ ਹੋਏਗਾ। ਔਰ ਉਹਨਾਂ ਨੇ ਸ਼ੁਰੂਆਤ ਹੀ ਮੇਰੇ ਨਾਂ ਤੋਂ ਕੀਤੀ ਹੈ ਕਿ ਭਾਈ ਉਹਨਾਂ ਨੇ there is a general impression that activists advocating Khalistan are openly mainly from Canada and UK. However, now they are active in USA also, which is evident from the address delivered by prominent Sikh leader Dr. Amarjit Singh। ਇੱਥੋਂ ਉਹਨਾਂ ਨੇ ਫਿਰ ਸਾਡੇ ਸਪੀਚ ਦੇ ਕੰਟੈਂਟ ਨਿਊਯਾਰਕ ਗੁਰਦੁਆਰਾ ਸਾਹਿਬ ਨੂੰ ਕਰਕੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਆਪਣੇ ਐਡਰੈਸ 'ਚ ਕਿਹਾ ਕਿ ਹੁਣ ਸਿੱਖਾਂ ਕੋਲ ਓਪਰਚੁਨਿਟੀ ਹੈ ਕਿ ਚਾਈਨਾ ਇੰਟਰਵੀਨ ਕਰੇ। ਔਰ ਫਿਰ ਉਹਨੇ ਕਿਹਾ ਕਿ ਜੀ ਇਸ ਗੈਦਰਿੰਗ 'ਚ ਅਕਾਲ ਤਖਤ ਤੋਂ ਆਈ ਆਵਾਜ਼ ਖਾਲਿਸਤਾਨ ਦੇ
ਨਾਰੇ ਵੀ ਬੁਲੰਦ ਆਵਾਜ਼ ਦੇ ਵਿੱਚ ਲੱਗੇ ਔਰ ਉਹਨੇ ਫਿਰ ਬਰੀਫ ਦਿੱਤਾ ਹੈ ਕਿ ਜੂਨ 84 ਚ ਭਾਰਤੀ ਫੌਜ ਨੇ ਕੀ ਕੀਤਾ ਹੈ, ਇੰਦਰਾ ਗਾਂਧੀ ਨੇ ਕੀ ਕੀਤਾ ਹੈ। ਫਿਰ ਉਹਨਾਂ ਨੇ ਸਾਡੀ ਸਪੀਚ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਪ੍ਰੀ 1849 ਪੰਜਾਬ ਦੇ ਬਾਰਡਰਸ ਜਿਹੜੇ ਲਦਾਖ ਤਿੱਬਤ ਦੇ ਨਾਲ ਔਰ ਸ਼ਿਕਾਰਪੁਰ ਸਿੰਧ ਤੱਕ ਸਤਲੁਜ ਦੇ ਪੈਰਾਂ ਤੱਕ ਔਰ ਇਸ ਸਾਰੇ ਦਾ ਜ਼ਿਕਰ ਕੀਤਾ ਹੈ। ਫਿਰ ਉਹਨਾਂ ਨੇ ਇਹ ਕਿਹਾ ਹੈ ਇਸ ਮਿਸਟਰ ਹੇਮਰਾਜ ਨੇ ਦਾ ਖਾਲਿਸਤਾਨ ਮੂਵਮੈਂਟ ਚੇਂਜਿੰਗ ਜੀਓਪੋਲਿਟੀਕਲ ਸਿਚੁਏਸ਼ਨ। ਹੁਣ ਤੁਸੀਂ ਇਸ ਟਰਮੀਨੋਲੋਜੀ ਨੂੰ ਦੇਖੋ, ਇੰਡੀਅਨਸ ਜਾਂ ਉਹਨਾਂ ਦਾ ਜਿਹੜਾ ਸੋ ਕਾਲਡ ਥਿੰਕ ਟੈਂਕ ਉਹ ਵੀ ਜੀਓਪੋਲਿਟਿਕਸ ਦੀ ਗੱਲ ਕਰ ਰਹੇ ਔਰ ਕਿਉਂਕਿ ਇਹ ਬਦਲ ਗਿਆ ਜੀਓਪੋਲਿਟਿਕਸ। ਚਾਈਨਾ ਭਾਰਤ ਟਕਰਾਏ ਮਹਿਜ਼ ਕੁਛ ਮੀਲਾਂ ਦੇ ਜਿਹੜਾ ਹੈ ਉਹ ਬਾਰਡਰ ਦੇ ਉੱਤੇ ਲੈਣ ਜਾਂ ਨਾ ਲੈਣ ਦੀ ਗੱਲ ਨਹੀਂ ਹੈ। ਫਿਰ ਇਹ ਮਿਸਟਰ ਹਿਮਰਾਜ ਕਹਿੰਦੇ ਨੇ ਕਿ earlier Khalistan movement was of no consequence because like Tibet freedom movement and East Turkestan movement, the Khalistan movement didn't have any territory claim। ਇਹ ਉਹਨੇ ਆਪਣਾ ਇੱਕ ਹਾਈਪੋਥੇਸਿਸ ਦਿੱਤਾ ਹੈ। ਇਸ ਲਈ ਇੰਡੀਆ ਨੂੰ ਕੋਈ ਬਹੁਤੀ ਪਰਵਾਹ ਵੀ ਨਹੀਂ ਸੀ ਕਿ ਉਹਨਾਂ ਨੇ ਇੰਟਰਨਲੀ ਖਾਲਿਸਤਾਨ ਜੈਨੋਸਾਈਡ ਕਰਕੇ ਮਾਰ ਮੁਕਾ ਦਿੱਤਾ ਹੈ। However, now the situation has changed due to ongoing Indo-China crisis where the use of Tibetans militarily against China has given China every right to militarily attack India, especially for uprooting Tibetans and their entire establishment of government in exile from Dharamshala, and also take the territory of Dharamshala under control and possession of China। क्योंकि Tibetans use होए against China, ਉਹਨਾਂ ਦਾ ਹੈੱਡਕੁਆਰਟਰ ਧਰਮਸ਼ਾਲਾ ਬਹੁਤ ਮਤਲਬ ਇਹ ਕਿਸੇ ਸਿੱਖ ਨੂੰ ਨਹੀਂ ਸੁਝੀ, ਜਰਨਲਿਸਟ ਦਾ ਦੂਰ ਦੀ ਗੱਲ, ਕਿਸੇ ਥਿੰਕਰ ਨੂੰ ਹੇਮਰਾਜ ਨੂੰ ਸੁਝ ਰਹੀ ਹੈ ਕਿ ਹੁਣ ਧਰਮਸ਼ਾਲਾ ਗਿਆ ਔਰ ਚਾਈਨਾ ਦੀ ਜਿਹੜੀ ਹੈ ਹੁਣ ਚਾਈਨਾ ਦੇ ਕੋਲ ਮੋਰਲ ਔਰ UN ਚਾਰਟਰ ਦੇ ਥੱਲੇ ਇੰਟਰਵੀਨ ਕਰਨ ਦੀ ਜਸਟੀਫਿਕੇਸ਼ਨ ਹੈ। ਫਿਰ ਹੁਣ ਉਹਨੇ ਇੱਥੋਂ ਗੱਲ ਕੀਤੀ ਹੈ ਪੋਸੀਬਿਲਿਟੀ ਆਫ ਚਾਈਨਾ ਕਮਿੰਗ ਟੂ ਦਾ ਏਡ ਆਫ ਖਾਲਿਸਤਾਨੀਜ਼। China can easily enter Himachal Pradesh from 3 sides, one from China itself, second from Ladakh, and third from Pakistan, which is only 50 miles, though through Kathua region of Jammu and Kashmir, and also through Punjab with the help of Khalistanis who will gladly cooperate with China if assured of at least a mini Khalistan। उन्होंने कहा जी जे सिखा ਨੂੰ ਇਹ ਸ਼ੋਰ ਹੋ ਜਾਏ ਕਿ ਮਿਨੀ ਉਹ ਕੋਆਪਰੇਟ ਕਰਨਗੇ। ਫਿਰ ਉਹਨੇ UN ਚਾਰਟਰ ਦਾ ਆਰਟੀਕਲ 51 ਕੋਟ ਕੀਤਾ ਹੈ ਕਿ ਜਿਹਦੇ ਥੱਲੇ ਇਹ ਹੈ ਕਿ ਭਾਈ ਜੇ ਕੋਈ ਕਿਸੇ ਦੇ ਖਿਲਾਫ ਕਾਰਵਾਈ ਕਰਦਾ ਹੈ ਫਿਰ ਕੋਈ ਵੀ ਮੈਂਬਰ ਆਫ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਉਹ ਉਸ ਦੇ ਉੱਤੇ ਆਪਣੀ ਕਾਰਵਾਈ ਕਰ ਸਕਦਾ ਹੈ। This means that China has every right according to individual or collective self-defense to take the help of Pakistan and Khalistan for taking over Dharamshala। ਇਹਨੂੰ ਟੇਕ ਓਵਰ ਕਰਨ ਦੇ ਲਈ ਦੋਨਾਂ ਦੀ ਮਦਦ ਹੁਣ ਜਿਹੜਾ ਉਹਨੇ ਦਿੱਤਾ for this China and Pakistan to have give assurance to Khalistanis that they will help in carving out mini Khalistan having Dharamshala in it, which will comprise an area of 650 kilometers length into about 150 kilometer average height, total of 75,000 square kilometer, and will include districts of Amritsar, Gurdaspur, Pathankot, upper part of Hoshiarpur from the state of Punjab, and districts of Kangra, Chamba, Laul and Spiti, upper part of Kullu from the state of Himachal Pradesh. This 75,000 square kilometer area of mini Khalistan will be about equal to the area of united Jammu and Kashmir with Pakistan। ਹੁਣ ਇਹਨਾਂ ਨੂੰ ਜੇ ਇੰਡੀਆ ਕਹਿੰਦਾ ਟੂ ਪ੍ਰੋਂਗ ਵਾਰ, ਇਸ ਆਰਟੀਕਲ 'ਚ ਵੀ ਹੇਮਰਾਜ ਨੇ ਕਿਹਾ ਵੀ ਇੱਕ ਪਾਸੇ ਖਾਲਿਸਤਾਨ ਇਹਨਾਂ ਦੇ ਹੱਥਾਂ 'ਚੋਂ ਨਿਕਲੇਗਾ ਚੀਨ ਨਾਲ, ਦੂਸਰੇ ਪਾਸੇ ਪਾਕਿਸਤਾਨ ਜਿਹੜਾ ਹੈ ਜੰਮੂ ਕਸ਼ਮੀਰ ਨੂੰ ਕੱਟ ਆਫ ਕਰ ਦੇਗਾ ਕਿਉਂਕਿ ਜੇ ਖਾਲਿਸਤਾਨ ਕ੍ਰੀਏਟ ਹੁੰਦਾ ਹੈ ਤੇ ਜਿਹੜਾ ਉਧਰੋਂ ਲਦਾਖ ਵੱਲੋਂ ਵੀ ਇੰਡੀਆ ਦਾ ਲਿੰਕ ਟੁੱਟ ਜਾਂਦਾ ਹੈ, ਜੰਮੂ ਕਸ਼ਮੀਰ ਨਾਲ ਪਠਾਨਕੋਟ ਵੱਲੋਂ ਵੀ ਟੁੱਟ ਜਾਂਦਾ ਹੈ। ਔਰ ਇਹ ਜਿਹੜਾ ਫਿਰ ਉਹਨੇ ਅੱਗੋਂ ਐਟਲੀਸਟ 9 ਪੁਆਇੰਟ ਦਿੱਤੇ ਨੇ ਕਿ ਐਡਵਾਂਟੇजेस ਆਫ ਮਿਨੀ ਖਾਲਿਸਤਾਨ। ਮਿਨੀ ਨੇ ਇਸ ਲਈ ਕਿਹਾ ਕਿ ਵੀ ਇਹ ਉਸ ਰਾਊਟ 'ਚ ਹੈ ਜਿਹੜਾ ਚਾਈਨਾ ਲਏਗਾ। ਉਹਨੇ ਕਿਹਾ ਜਦੋਂ ਇਹ ਬਣ ਜਾਂਦਾ ਹੈ ਫਿਰ ਜਿਹੜਾ ਰੈਸਟ ਆਫ ਪੰਜਾਬ ਹੈ, ਮਾਲਵਾ ਰੀਜਨ ਹੈ ਸਾਰਾ, ਜਿਹੜੇ ਜ਼ਿਲ੍ਹੇ ਸਤਲੁਜ ਤੋਂ ਪਾਰ ਜਾਂ ਰਾਜਸਥਾਨ ਜਾਂ ਦੂਜੇ, ਉਹਨੂੰ ਫਿਰ ਉਹਨੂੰ ਇਸ ਲਈ ਉਹਨੇ ਲਫ਼ਜ਼ ਮਿਨੀ ਖਾਲਿਸਤਾਨ ਇਸਤੇਮਾਲ ਕੀਤਾ ਹੈ ਕਿ ਚਾਈਨਾ ਦੇ ਪਹਿਲੇ ਹੱਲੇ ਨਾਲ ਇਹ ਪੋਸੀਬਲ ਹੋਏਗਾ। ਔਰ ਇਹ 8-9 ਪੁਆਇੰਟ ਇਸ ਦੇ ਉੱਤੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜੇ ਇਸ ਸਾਰੇ ਦੇ ਉੱਤੇ ਕੰਮ ਹੋਏ ਤੇ ਇਹਦੀ ਪੋਸੀਬਿਲਿਟੀ ਕਾਫੀ ਹੈ। ਔਰ ਅਖੀਰ 'ਚ ਉਹਨੇ ਕਨਕਲੂਡ ਕੀਤਾ ਦਾ ਐਕਟਿਵ ਐਂਡ ਮਿਲਟਰੀ ਕੋਆਪਰੇਸ਼ਨ ਆਫ ਚਾਈਨਾ ਐਂਡ ਪਾਕਿਸਤਾਨ
with the Khalistanis operating from the soil of USA will not only completely cut off united Jammu and Kashmir from India, but will also facilitate militarily due to severance of united J&K from India to deliver united Jammu and Kashmir, including Gilgit-Baltistan, having CPAC in it between China and Pakistan. उन्होंने कहा जी ये विन-विन सिचुएशन है, जी सिखां ਨੂੰ ਉਹਨਾਂ ਦਾ ਮੁਲਕ ਮਿਲਦਾ ਹੈ, ਬਿਲਕੁਲ ਜੰਮੂ ਕਸ਼ਮੀਰ ਗਿਲਗਿਤ ਬਾਲਸਤਾਨ ਜਿਹੜਾ ਹੈ ਜਿੱਥੋਂ ਸਾਰਾ ਇਕਨੋਮਿਕਲ ਕੋਰੀਡੋਰ ਗੁਜ਼ਰਦਾ ਹੈ ਉਹ ਉਹਨਾਂ ਦੇ ਕੰਟਰੋਲ ਥੱਲੇ ਆਂਦਾ ਹੈ। ਹੁਣ ਇਹ ਇੱਕ ਹਿੰਦੂ ਹੀ ਸੋਚ ਸਕਦਾ ਹੈ, ਹੋਏਗਾ ਵੀ ਬ੍ਰਾਹਮਣ ਸਰਟਨਲੀ ਬਿਲਕੁਲ ਕਿ ਵੀ ਇਵੇਂ ਹੋਣ ਜਾ ਰਿਹਾ ਤੇ ਜੇ ਹੁਣ ਸਾਨੂੰ ਜਿਨ੍ਹਾਂ ਦਾ ਮੁਲਕ ਬਣਨਾ ਹੈ ਜਾਂ ਜਿਹੜੇ ਮੁਲਕ ਲਈ ਅਸੀਂ ਤਾਂਘ ਰਹੇ ਹਾਂ, ਜੇ ਸਾਨੂੰ ਫਿਰ ਵੀ ਸਮਝ ਨਾ ਆਏ ਤੇ ਸਾਨੂੰ ਲੱਗੇ ਕਿ ਵੀ ਇਹ ਸ਼ੇਖ ਚਿੱਲੀ ਦੀਆਂ ਗੱਲਾਂ ਨੇ ਤੇ ਫਿਰ ਜਿਹਨੂੰ ਕਹਿੰਦੇ ਨੇ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਏ। ਜੇ ਕੋਈ ਆਪ ਹੀ ਸਿਰ ਕਿਤੇ ਫਸਾ ਦੇ ਤੇ ਉਹਨੂੰ ਕੱਢਣਾ ਵੀ ਨਾ ਚਾਹੇ ਤੇ ਉਹ ਕਹੀ ਜਾਏ ਕਿ ਹੁਣ ਦਿੱਤਾ ਹੀ ਹੈ ਜੀ ਉਖਲੀ ਚ ਸਿਰ, ਸੱਟਾਂ 2 ਕੀ 4 ਕੀ, ਫਿਰ ਕੋਈ ਵੀ ਜਿਹੜਾ ਹੈ ਜੇ ਤੁਸੀਂ ਆਪਣੀ ਮਦਦ ਆਪ ਨਹੀਂ ਕਰਦੇ ਤੇ ਫਿਰ ਰੱਬ ਵੀ ਤੁਹਾਡੀ ਮਦਦ ਨਹੀਂ ਕਰਦਾ। ਐਵੇਂ ਨਹੀਂ ਇਹਨਾਂ ਨੇ ਐਕਸਪ੍ਰੈਸ਼ਨ ਬਣਾਈ ਕਿ God helps those who help themselves। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।